जी आ गए यहाँ ते पूरा पूरा गाँव पा गए यहाँ। पंजाबी रेडियो यूएसए ते खासे चारे पासे। है मेरा पुट। हेलो ओए होए चल पहले मैं इंट्रोडक्शन दे देना। सत श्री अकाल, नमस्ते, आदाब, सत श्री अकाल। बहुत सारा प्यार सुन रहे हो हासे चारे पासे। मैं क्या जी पंजाबी रेडियो यूएसए ते मैं ताया शौंकी, मेरा पुत्र गोलू मोलू जिहा हरमन। ताया तू ना मेरे नाल गल ना कर। ने की करा फिर तू कल मतलब हद हो गई। मैं इथों उठ के की गई सुन रही सी मैं रेडियो। अच्छा। जो गल्लां तू कीतियां ना अपने उस थथे शगिर्द नाल मैं सारियां सुनियां ने। नहीं मेरा इन्ना दी हक बनदा जिन्ना मजाक नहीं कर सकदा। ताया मजाक मेरे नाल हुंदा कि मेरे जान तो बाद मेरे पेट पिछे चुगलियां मजाक होंदियां ने। पीछे कीता जदों जा रही सी कि तेरा मुंह सीधा ही सीगा उदों मैं देखिया जांदा। ताया मैं तेरे नाल गल नहीं करनी, बस गल खत्म। मेरा पुत मैं नहीं बोलना। मान ला ना ना आ गई सी मान जा। ताया ते गल ए है भी तू तां फिर भी मेरा ताया, पर मेनू गुस्सा ना तेरे ओ पीपे ते है। और तू टेंशन ना ले, आज तो बाद ना शशा शगिर्द दिल्ली नहीं टपदा। की नहीं टपदा? दिल्ली नहीं टपदा। दिल्ली वो तो ऑलरेडी इत्थे बैठा ते उन्हें दिल्ली की टपनी है। वहां नहीं टपा मतलब के इत्थे नहीं आंदा। एग्जांपल समझा कर। ओ मतलब कि दलीज नहीं टपदा। या पक्की गल है ताया। जे ओ इत्थे वड़िया तां मैं तेनू दस दित्ता बस, या तू है नहीं या मैं है नहीं, ते या वो तां पक्का ही है नहीं। ओके अंग्रेजी कित्थों आ रही है? इट इज फ्रॉम इंटरनल ऑर्गन्स। या गाना सुनावा फिर तेनू। यस प्लीज। ਇਹਨੂੰ ਗਾਣਾ ਸੁਣਾਉਣ ਲੱਗਾ ਸੀ ਮੈਂ ਵੀ ਕਿਹਾ ਇੰਨੀਆਂ ਹੇਕਾਂ ਕਿੱਥੋਂ ਨਿਕਲ ਰਹੀਆਂ? ਢਿੱਡ ਥਾਣੀ ਨਿਕਲਦੀਆਂ ਨੇ ਹੇਕਾਂ। ਓਹੋ ਅੱਛਾ ਹਾਂਜੀ। ਤੇ ਜੇ ਕਿਤੇ ਨਾੜ ਚੜ ਗਈ ਨਾ ਤੇਰੀ ਤੇ ਮੈਂ ਨਹੀਂ ਚਲਾਉਣੀ। ਤੂੰ ਕਾਹਦੇ ਵਾਸਤੇ ਕੱਲ ਕਹਿੰਦੀ ਤੇ ਪਈ ਸੀ ਕਿ ਮਤਲਬ ਤੁਹਾਨੂੰ ਚੁੱਕ ਪੈ ਜਾ ਮੈਂ ਚੁੱਕ ਕਰ ਦਾਂਗੀ, ਮੇਰੀ ਨਾੜ ਚੜੀ ਨਹੀਂ ਲਾਏਂਗੀ। ਤੂੰ ਕਮਾਲ ਹੈ ਯਾਰ, ਕਿੱਦਾਂ ਦੀ ਬੱਚੀ ਹੈਗੀ ਆ ਤੂੰ। ਤਾਇਆ ਤਰੀਕਾ ਨਹੀਂ ਮੇਰਾ ਯਾਦ ਕਿ ਕਿਵੇਂ ਮੈਂ ਨਾੜ ਕੱਢ ਰਹੀ ਸੀ ਜਾਂ ਚੁੱਕ ਨਾੜ ਕੱਢ ਰਹੀ ਸੀ। ਨਿਕਲਣੀ ਚਾਹੀਦੀ ਹੈ, ਤਰੀਕੇ ਤਾਂ ਸਾਨੂੰ ਕੋਈ ਨਹੀਂ ਲੈਣ ਦੇਣਾ। ਅੱਛਾ ਵੈਸੇ ਮੈਂ ਤੇਰੇ ਨਾਲ ਗੁੱਸੇ ਆ ਹਾਲੇ ਵੀ। ਨਾ ਮੇਰਾ ਪੁੱਤ ਹੌਲੀ 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 ਆ ਗਈ ਹੈ। ਹੌਲੀ 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 ਮੈਂ ਨਹੀਂ ਮੰਨਣਾ ਤਾਇਆ। ਨਾ ਉਹ ਤੂੰ ਜੋ ਮਰਜ਼ੀ ਮੂੰਹ ਬਣਾ ਲੈ, ਮੈਂ ਨਹੀਂ ਮੰਨਦੀ। ਹਾਂ ਮੇਰਾ ਪੁੱਤ ਆ ਚਾਕਲੇਟ ਖਾ ਜਾ। ਥੈਂਕ ਯੂ। ਹੁਣ ਹੱਸ ਪੈ, ਹੁਣ ਹੱਸ ਪੈ ਕਿ ਮੈਂ ਦੰਦਾਂ ਤੇ ਕਿਸ਼ੋਂ ਮਾਰਾਂ ਤੇਰੇ। ਨਖਰੇ ਕਰੀ ਜਾਂਦੀ ਤੇਰੀ ਤਾਈ ਵਾਂਗ। ਤੂੰ ਹੇਕ ਲਾਈ ਸੀ, ਗਾਣਾ ਸੁਣਾ ਨਹੀਂ ਰਿਹਾ, ਗੱਲਾਂ ਕਰੀ ਜਾਂਦਾ। ਨੀ ਮੈਂ ਪਾਣੀ ਭਰੇ ਲੀਆਂ ਛੀ ਤੂੰ ਕੋੜ ਕਿਤਲੀਆਂ ਭਜਾ ਰਹੀ ਹੈ। ਨਹੀਂ ਤਾਇਆ ਮੈਂ ਨਾਲ ਸਾਥ ਦੇ ਰਹੀ। ਆ ਵੱਡੀ ਪੰਮੀ ਭੈਣ ਬਣੀ ਫਿਰਦੀ ਹੈ। ਉਹ ਪੰਮੀ ਬਾਈ ਹੈ। ਤੂੰ ਤੇ ਭੈਣ ਹੋਈ ਨਾ, ਤੂੰ ਬਾਈ ਥੋੜੀ ਹੋਏਗੀ। ਬੰਦਾ ਪੁੱਛੇ ਤੂੰ ਤੇ ਲਿੰਗ ਸਟ੍ਰੀਲਿੰਗ ਚੇਂਜ ਕਰਤਾ ਫਟ। ਤਾਇਆ ਤੂੰ ਨਾ ਮੈਨੂੰ ਮਨਾਉਣ ਆਇਆ ਸੀ, ਹੋਰ ਗੁੱਸੇ ਕਰਨ। ਮਨਾਉਣ ਆਇਆ ਸੀ ਕਮਾਲ ਹੋ ਗਈ। ਮਨਾ ਲਿਆ ਉਹਨੇ, ਕਿੰਨਾ ਮਨਾਈ ਜਾਵਾਂ। ਤਾਇਆ ਇੱਕ ਚਾਕਲੇਟ ਨਾਲ ਨਹੀਂ ਮੰਨਦੀ ਮੈਂ। ਮੈਨੂੰ ਪਤਾ ਸੀਗਾ ਜੋ ਤੇਰਾ ਹਿਸਾਬ ਤਾਂ ਹੈਗਾ। ਇਹਨੂੰ ਤੇ ਨਾ ਮਤਲਬ ਘੱਟੋ ਘੱਟ ਵੱਡੀ ਸਾਰੀ ਟਰੇ ਲਿਆ ਕੇ ਦੇਣੀ ਪੈਣੀ ਹੈ। ਇਹਨੂੰ ਚਾਕਲੇਟ ਦਾ ਖੂਹ ਦੇਣਾ ਪੈਣਾ, ਵਿੱਚ ਡੁੱਬੇਗੀ ਜਾ ਕੇ ਨੇ ਫੇਰ ਮੰਨਣਾ ਹੀ। ਐ ਕਰ ਖੂਹ ਹੀ ਤਿਆਰ ਕਰ ਹੁਣ ਤੂੰ। ਹਾਏ 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 ਗੁੱਸਾ ਨਾ ਕਰ, ਮੈਂ ਸੱਚੀ ਤੇਰੇ ਕਿਉਂ ਮਾਰ ਦੇਣਾ ਹੁਣ। ਉਹ ਮੈਂ ਤਾਈ ਬਾਰੇ ਤਾਂ ਪੁੱਛਿਆ, ਤਾਈ ਦਾ ਕੱਲ ਮੈਨੂੰ ਆਇਆ ਸੀ ਫੋਨ। ਪਹਿਲੀ ਹੈਗੀ ਐ ਮਿਸਕਾਲੀ ਮਾਰੀ ਹੋਣੀ ਉਹਨੇ। ਨਹੀਂ ਫੋਨ ਆਇਆ ਸੀ। ਮੇਰਾ ਫੋਨ ਬੱਚਿਆ ਹੋਣਾ ਫੇ ਪੱਕੀ ਗੱਲ ਹੈ। ਤਾਇਆ ਤੇਰੇ ਫੋਨ ਮੈਂ ਵੀ ਕਹਾਂ ਕੱਲ ਮੈਨੂੰ ਮੈਸੇਜ ਆਇਆ ਕਿ $1500 ਉੱਡ ਗਿਆ ਮੇਰਾ। $1500? ਤਾਇਆ ਇਹ ਬਹੁਤ ਵੱਡੀ ਰਕਮ ਆ। ਇਹਨੇ ਆਪਣੇ ਪੇਕੇ ਲਾਇਆ ਹੋਣਾ ਫੋਨ ਤਿਰਕਮਨਿਸਤਾਨ। ਕਿੱਥੇ? ਤਿਰਕਮਨਿਸਤਾਨ। ਤਾਈ ਉੱਥੋਂ ਹੈ? ਆਹੋ ਮੈਨੂੰ ਤਾਂ ਪੰਜਾਬਣ ਲੱਗਦੀ ਸੀ। ਨਹੀਂ ਤਿਰਕਮਨਿਸਤਾਨ ਤੇ ਹੋਏਗੀ। ਉਦੋਂ ਤੇ ਘੁੰਡ ਜਾ ਕੱਢਿਆ ਹੋਇਆ ਸੀ, ਮੈਨੂੰ ਬੜੀ ਸੋਹਣੀ ਲੱਗੀ। ਜਦੋਂ ਮੈਂ ਘੁੰਡ ਚੱਕਿਆ ਮੈਂ ਕਿਹਾ ਲੈ ਇਹ ਚਾਹੋ ਸ਼ਾਬ ਹੋ ਗਿਆ। ਆਨਲਾਈਨ ਸਮਾਨ ਮੰਗਾਇਆ ਤੇ ਗਿਆ, ਨੋਟ ਚੜਾਇਆ ਤੇ ਗਿਆ, ਉਟਾਇਆ ਵਿਆਹਿਆ ਤੇ ਗਿਆ। ਚੱਲ ਤਾਇਆ ਕੋਈ ਗੱਲ ਨਹੀਂ, ਪਰ ਤਾਈ ਨੇ ਮੈਨੂੰ ਕਿਆ ਕੀ ਇਹ ਤਾਂ ਪੁੱਛ ਲੈ। ਕੀ ਕਿਹਾ? ਤਾਇਆ ਮੈਂ ਦੱਸ ਨਹੀਂ ਸਕਦੀ। ਕਹਿੰਦੀ ਕੋ ਪਈਆਂ ਪੁੱਛ ਲੈ। ਤਾਇਆ ਤੇਰੇ ਬਾਰੇ ਸੀ ਗੱਲ। ਦੱਸ ਕੀ ਕਹਿੰਦੀ? ਤਾਇਆ ਮੈਂ ਦੱਸ ਨਹੀਂ ਸਕਦੀ। ਕਹਿੰਦੀ ਕੋ ਪਈਆਂ ਪੁੱਛਣ ਨੂੰ ਫਿਰ? ਉਹ ਤਾਇਆ ਤੇਰੇ ਬਾਰੇ ਤਾਈ ਨੇ ਬਹੁਤ ਕੁਝ ਮੈਨੂੰ ਕਿਹਾ। ਦੱਸਣਾ ਹੈ ਦੱਸ, ਨਹੀਂ ਤੇ ਨਸ। ਤਾਇਆ ਮੈਂ ਦੱਸ ਨਹੀਂ ਸਕਦੀ। ਦਫਾ ਹੋ ਫਿਰ, ਗਾਣਾ ਲਾ ਦੇ। ਨਹੀਂ ਦੱਸਣਾ ਨਾ ਦੱਸ। ਉਹ ਤਾਇਆ ਸੋਚ ਕੀ ਕਿਹਾ ਹੋਏਗਾ ਤਾਈ ਨੇ। ਕੁਝ ਗੰਦਾ ਹੀ ਕਿਹਾ ਹੋਣਾ, ਜਿਹੋ ਜੀ ਜ਼ੁਬਾਨ ਉਹਦੀ ਜੀਭੀ ਵੀ ਨਹੀਂ ਕਰਦੀ। ਮੈਂ ਦੱਸ ਨਹੀਂ ਸਕਦੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।
हाँ की बोली मेरे बारे? ਏਦਾਂ ਨਹੀਂ, ਪਿਆਰ ਨਾਲ ਪੁੱਛ ਕੇ ਬੇਟੇ ਪੁੱਤਰ ਕੀ ਕਿਹਾ ਤਾਈ बेटे ਤੇਰੀ की ਨੇ? क्या तेरी ताई ने मेरे बारे? ਤਾਇਆ ਬੜਾ ਕੁਛ ਕਿਹਾ। ਤੇ ਤੂੰ ਮੈਨੂੰ ਪਿਛਲੇ 2 ਘੰਟੇ ਤੋਂ ਬੋਲਦੀ ਵੀ ਬੜਾ ਕੁਝ ਕਿਹਾ, ਮੈਨੂੰ ਦੱਸ ਕਿਹਾ ਕੀ ਹੈ? ਤਾਇਆ ਮੈਂ ਦੱਸ ਨਹੀਂ ਸਕਦੀ। ਦੱਸਣਾ ਪੈਣਾ। ਤਾਇਆ ਨਹੀਂ, ਨਾ ਤਾਈ ਨੇ ਦੱਸੇ, ਜੇ ਮੈਨੂੰ ਤੂੰ ਨਾ ਦੱਸੇ ਤੂੰ ਇੱਥੇ ਕਦੇ ਪੱਕੀ ਨਾ ਹੋਵੇ। ਦੱਸ ਕੀ ਹੋਇਆ? ਤਾਇਆ ਮੈਂ ਨਹੀਂ ਦੱਸ ਸਕਦੀ। ਮੈਂ ਲਾਸਟ ਵਾਰੀ ਪੁੱਛ ਰਿਹਾ, ਨਹੀਂ ਤੇ ਮੈਂ ਬਾਈਜਨ ਨੂੰ ਕਿਹਾ ਕਿ ਤੈਨੂੰ ਮੈਂ ਡਿਪੋਰਟ ਕਰਵਾ ਦੇਣਾ। ਨਹੀਂ ਨਹੀਂ, ਅੱਛਾ ਮੈਂ ਦੱਸਦੀ ਹਾਂ। ਹਾਂ। ਤਾਇਆ ਬਈ ਕਿਤੇ ਤਾਈ ਤੈਨੂੰ ਗਾਲਾਂ ਕੱਢਦੀ ਸੀ। ਚਲੋ ਉਹ ਤੇ ਨਵੀਂ ਗੱਲ ਨਹੀਂ ਕੋਈ ਹੈਗੀ ਹੋਰ। ਤਾਇਆ ਜਿਹੜੀ ਤੂੰ ਲੱਸੀ ਪੀਤੀ ਹਾਂ। ਉਹ ਚ ਤਾਈ ਨੇ ਨੀਂਦ ਦੀਆਂ ਗੋਲੀਆਂ ਪਾਈਆਂ ਸੀ। ਬੇਟਾ ਇਹ ਹਾਲ ਮੈਂ ਵੀ ਕਵਾਂ, ਲੱਸੀ ਪੀ ਕੇ ਤਾਇਆ 12 ਵਜੇ ਤੋਂ ਲੈ ਕੇ 4 ਵਜੇ ਤੱਕ ਕਿੱਦਾਂ ਸੋ ਗਿਆ ਤਾਇਆ, ਤੇ ਮੈਂ ਕਹਿੰਦਾ ਕੁੱਤੇ ਵਾਂਗ ਜਾਗਦਾ ਰਹਿੰਦਾ। ਤਾਇਆ ਤੈਨੂੰ ਤੇਰੇ ਪੈਰਾਂ 'ਚ ਪੀੜ ਨਹੀਂ ਹੋਈ? ਹਾਂ ਮੇਰੀ ਅੱਡੀ ਦੁਖ ਰਹੀ ਹੈ। ਤਾਇਆ ਉਹਨੇ ਡੰਡੇ ਮਾਰੇ ਤੇਰੀ ਅੱਡੀ 'ਚ ਸੁੱਤੇ ਬੇਟੇ ਪਏ ਦੇ। ਇਹਨੇ ਮੈਨੂੰ ਮਾਰਿਆ, ਰੱਬ ਇਹਨੂੰ ਕੁੱਤੇ ਦੀ ਮੌਤ ਮਾਰੂ। ਦੇਖੀ ਅੱਜ ਵੇਖੀ ਇਹਦੇ ਉੱਤੇ ਮੈਂ ਨਾ ਸ਼ੇਰੂ ਛੱਡ ਦੇਣਾ। ਸ਼ੇਰੂ ਕੌਣ ਨਵਾਂ ਕੁੱਤਾ ਲਿਆਂਦਾ ਹੈ ਤਾਇਆ? ਹਾਂ ਮੈਂ ਲੈ ਕੇ ਆਂਦਾ ਹੈਗਾ ਆਪਣਾ ਨਵਾਂ, ਕੀ ਕਹਿੰਦੇ ਜੱਗ ਬਰੀਡ ਦਾ ਲੈ ਕੇ ਆਇਆ। ਜੱਗ? ਹਾਂ ਉਹ ਤਾਇਆ ਪੱਗ ਹੁੰਦਾ ਨਹੀਂ, ਮੇਰਾ ਜੱਗ ਹੈ। ਜੱਗ ਉਹਦਾ ਮੂੰਹ ਵੱਡਾ ਹੈਗਾ, ਜੱਗ ਵਰਗਾ ਖੁੱਲਾ। ਚੱਲ ਕੋਈ ਨਹੀਂ ਤਾਇਆ, ਤਾਈ ਨੂੰ ਮਾਫ ਕਰ ਦੇ। ਮਾਫ ਕਰ ਦੇ, ਜਿਹੜਾ ਮੈਂ ਕਿ ਤੁਰਿਆ ਨਹੀਂ ਜਾ ਰਿਹਾ। ਮੈਂ ਸਹੀ ਦੱਸਾਂ, ਮੈਨੂੰ ਲੱਗਣ ਦਿਆ ਸੀ ਮੈਨੂੰ ਏੜੀਆਂ ਪੜਵਾ ਕੇ ਸਪਰਿੰਗ ਪਵਾਉਣੇ ਪੈਣੇ ਆ। ਕਿਉਂ? ਉਹ ਥੋੜਾ ਕੂਚੀ ਥੋੜਾ ਸੌਫਟ ਚੱਲਾਂਗਾ ਨਾ। ਤਾਇਆ ਤੂੰ ਫਿਰ ਗਾਣਾ ਗਾਏਗਾ ਨਾ? ਕਿਹੜਾ? ਜੁੱਤੀ ਕਰੇ ਤਾਏ ਦੀ ਚੀਕੂ ਨਹੀਂ ਚੀਕੂ। ਅੱਡੀ ਕਰੇ ਚਾਹੀਦੀ ਚੀਕੂ। ਸੁਣਾਈ ਗਾਣਾ, ਸੁਣਾਈ। अचके चीची नहीं आंदे लिरिक्स नहीं पता ना मैंने, फिर अच्छा दर्द दे दिया। अचके चीची नहीं, हाँ नहीं मैं चीची करना है। अच्छा ओके। क्योंकि चीची क्यों कर रहे हैं पूछ? क्यों? मैंने ताई चेते आ गई ता कह रहा चीची। ओके अगे जुत्ती करे मुटियार दी नहीं। हाँ। अड्डी करे ताए दी चीकू ताई करे अपनी चुन्नी पीको चाचा 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 चाचा। किसी ये नवा मैं गाना बनाया। अच्छा 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 सुने सुनाए गल्लां ते सुने सुनाए गाने ते मैं भरोसा नहीं करता। फिर आई क्रिएट माई ओन। आकड़ा कड़ा चाचा 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 ਹੁਣ ਜਿੱਦਾਂ ਕਿ ਮੈਂ ਗਾਣਾ ਇੱਕ ਬਣਾਇਆ ਆਪਣਾ। ਕਿਹੜਾ? ਮੈਂ ਬਹੁਤ ਵਧੀਆ ਮੇਰਾ ਗਾਣਾ ਸੀਗਾ, ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਡੀ ਦਾ। ਇਹ ਤੂੰ ਥੋੜੀ ਲਿਖਿਆ ਸੀ? ਮੈਂ ਲਿਖਿਆ ਗਾਇਆ। ਤਾਇਆ ਪਲੀਜ਼ ਹਰ ਗੱਲ ਤੇ ਗੱਪ ਨਾ ਛੱਡਿਆ ਕਰ। ਮੈਂ ਡੰਮੀ ਮੈਂ ਰਿਕਾਰਡ ਕੀਤੀ ਸੀ ਉਹ ਬਾਅਦ ਤਾਇਆ ਚ। ਪਲੀਜ਼। ਕੀ ਹੋਇਆ? ਕਿੰਨਾ ਝੂਠਾ ਹੈ ਤੂੰ। ਨਹੀਂ ਮੈਂ ਝੂਠ ਕਿਉਂ ਬੋਲਣਾ? ਮੈਨੂੰ ਪਤਾ ਹੁੰਦਾ ਨਾ ਜੇ ਤੂੰ ਵੀ ਅੱਜ ਆਹ ਗੱਲ ਕਰਨੀ ਹੈ, ਹਾਂ। ਮੈਂ ਤਾਈ ਨੂੰ ਕਹਿਣਾ ਸੀ 2 ਡਾਂਗਾ ਹੋਰ ਮਾਰ। ਤੈਨੂੰ ਕੁੱਟਾ ਹੀ ਵੱਡੇ ਰੱਬ ਕਰਕੇ ਆਹੋ ਗੱਲਾਂ ਕਰਦੀ ਆ। ਤਾਇਆ ਹੈਂ। ਚੱਲ ਹੁਣ ਥੋੜੀ ਜਿਹੀ ਕੰਮ ਦੀ ਗੱਲ ਕਰਦੇ ਆਂ। ਚਲੋ ਮੈਂ ਤੈਨੂੰ ਖਬਰਾਂ ਸੁਣਾਉਣੀ ਆ। ਮੈਂ ਕਹਿੰਦਾ ਜਿਹੜੀ ਕੱਲ ਰੈਲੀ ਹੈ ਦੇਖੀ ਰੈਲੀ ਹੈ ਨਹੀਂ, ਰੈਲੀ ਸੀ। ਉਹੀ ਮਤਲਬ ਹਜੇ ਤੇਰੇ ਸ਼ਬਦ ਵੀ ਸਹੀ ਨਹੀਂ ਆ ਰਹੇ ਤਾਇਆ ਨਹੀਂ ਹਲੇ ਮੈਂ ਤੱਕ। ਵੇਖ ਅੱਜ ਰਿਹਾ ਵਾ ਨਾ, ਕੱਲ ਮੇਰਾ ਨੈਟ ਖਰਾਬ ਹੋ ਗਿਆ ਸੀ। ਓਕੇ 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 ਇਸ ਕਰਕੇ ਮੈਂ ਕਹਿੰਦਾ ਰੈਲੀ ਹੈ। ਰੈਲੀ ਸੀ ਹਾਂ। ਹੈ ਨਾ, ਉਹਦੇ ਵਿੱਚ ਅਨਮੋਲ ਗਗਨਮਾਨ ਬੜਾ ਮੈਂ ਕਿਹਾ ਬੱਲੇ ਬੱਲੇ ਕਰਾ ਤੇ ਅਗਲੀ ਆਮ ਆਦਮੀ ਪਾਰਟੀ ਚ ਹੈ। ਇਹ ਵੈਸੇ ਮੈਨੂੰ ਸਮਝ ਨਹੀਂ ਆਈ ਇਹ ਕਿੱਧਰ ਸਿਆਸਤ ਚੱਲ ਆ ਗਈ ਹੈ। ਤੈਨੂੰ ਹੁਣ ਨਹੀਂ ਸਮਝ ਆਈ? ਲੋਕਾਂ ਨੂੰ ਤਾਂ ਉਦਣ ਦੀ ਨਹੀਂ ਸਮਝ ਆਈ ਜਿੱਦਣ ਦੀ ਆਈ ਸੀ। ਇਹ ਕੀ ਚੱਕਰ ਹੈ? ਮਤਲਬ ਮੈਨੂੰ ਲੱਗਦਾ ਨਹੀਂ ਇਹਨੂੰ ਵੋਟ ਵੀ ਪੈਣੀ ਹੈ। ਤਾਇਆ ਇਹ ਤਾਂ ਚੱਲ ਸਮਾਂ ਦੱਸੂਗਾ, ਪਰ ਮੈਨੂੰ ਕੁਝ ਗੱਲਾਂ ਹੋਰ ਨਹੀਂ ਸਮਝ ਆਈਆਂ। ਜਿੱਦਾਂ ਆ ਕਿਸਾਨ ਮਹਾਪੰਚਾਇਤ ਤਾਂ ਕਿਸਾਨਾਂ ਦਾ ਕੰਮ ਹੈ। ਹਾਂ ਆਮ ਆਦਮੀ ਪਾਰਟੀ ਨੂੰ ਕਿੱਥੋਂ ਯਾਦ ਆ ਗਈ? ਇਹ ਬਸ ਏਦਾਂ ਹੀ ਹੈ, ਕਿਉਂਕਿ ਦੇਖੋ ਜੀ ਦੁੱਖ ਦੀ ਹੋਵੇ ਰੱਗ ਉਥੇ ਕੱਢੋ ਸਾਬਣ ਦੀ ਝੱਗ। ਤੂੰ ਵੀ ਹੁਣ ਵੱਗ। ਇਹ ਕੀ ਸੀ? ਇਹ ਕਹਿੰਦੇ ਇਹਨਾਂ ਨੇ ਕੈਪਟਨ ਸਾਹਿਬ ਨੂੰ ਆਪਣੇ ਵੱਲੋਂ ਕਿਹਾ। ਅੱਛਾ ਅੱਛਾ ਉਹ ਤਾਂ ਚੱਲ ਛੱਡਤਾ ਆ, ਪਰ ਚਲੋ ਇਹਨੂੰ ਦਾ ਕੌਨਫੀਡੈਂਸ ਚੈੱਕ ਕਰ ਤੂੰ। ਅਨਮੋਲ ਗਗਨਮਾਨ ਦਾ ਸਾਡੀ ਸਰਕਾਰ ਆਈ, ਬੰਦੇ ਚੱਕ ਕੇ ਅੰਦਰ ਕਰਾਂਗੇ ਤੇ ਲੋਕਾਂ ਧੱਕਾ ਕਰਦੇ ਆ। ਅੱਛਾ ਲੱਗਦਾ ਸਰਕਾਰ ਆਊਗੀ। ਬਲਜਿੰਦਰ ਕੌਰ ਦਾ ਭਾਸ਼ਣ ਨਹੀਂ ਸੁਣਿਆ? ਨਹੀਂ ਉਹ ਨਹੀਂ ਸੁਣਿਆ ਮੈਂ। ਤਾਇਆ ਲੈ ਬੜੇ ਬੰਬ ਬੁਲਾਏ। ਅੱਛਾ ਹੋਰ ਕੀ ਹੈ? ਬੰਬ ਬੁਲਾਏ? ਹਾਂ ਸੋਹਣੀਆਂ ਕੁੜੀਆਂ ਆਈਆਂ ਸੀ ਮਤਲਬ। ਤਾਇਆ ਮੈਂ ਗੱਲਾਂ ਦੀ ਭਾਸ਼ਣ ਦੀ ਗੱਲ ਕੀਤੀ ਹੈ। ਬੜੇ ਬੰਬ ਬੁਲਾਏ ਉੱਥੇ ਮੈਂ। ਯੂ ਆਰ ਟੂ ਮਚ। I know triple XL you know। ਲਓ ਜੀ ਆ ਗਏ ਆ ਤੇ ਪੂਰਾ ਗਾਪ ਆ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਚਾਹੇ ਤੂੰ ਜਿਵੇਂ ਮਰਜ਼ੀ ਆ, ਉਮਰ ਦੇ ਹਿਸਾਬ ਨਾਲ ਸਿਆਣਾ ਲੱਗਦਾ ਹੈ। ਸਵਾਲ ਕਰਨਾ ਚਾਹੁੰਦੀ ਆ 2-3 ਤੈਨੂੰ। ਕਰ ਲੈ ਸਿਆਣਾ ਬੰਦਾ ਲੱਗਦਾ ਤੂੰ। ਥੈਂਕ ਯੂ। ਜਵਾਬ ਦੇਂਗਾ? ਬਿਲਕੁਲ ਦੇਵਾਂ। ਤਾਂ ਮੈਨੂੰ ਇਹ ਦੱਸੀ ਹਾਂ
ਵੀ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਇਹ ਨਾ ਜਿਹੜਾ ਤੈਨੂੰ ਪਤਾ ਸੀ ਵੋਟਰ ਦਾ ਸਰਵੇ ਹੋਇਆ ਸੀ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਜਿਹਦੇ ਚ ਦਾਵਾ ਕੀਤਾ ਗਿਆ ਸੀ ਝਾੜੂ ਵਾਲੇ ਜਿੱਤਣਗੇ ਪੰਜਾਬ 'ਚ। ਹਾਂ, ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜ਼ੋਰ ਲੱਗਿਆ ਹੋਇਆ, ਵੱਡੇ ਵੱਡੇ ਇਸ਼ਤਿਹਾਰ ਲਵਾਏ ਜਾ ਰਹੇ ਨੇ ਵੀ ਉਹ ਇਹ ਗੱਲ ਨੂੰ ਝੂਠੀ ਪਾ ਦੇਣ। ਅੱਛਾ, ਉਹ ਆਪਣੀਆਂ ਪ੍ਰਾਪਤੀਆਂ ਗਣਾਉਣ ਦੀ ਕੋਸ਼ਿਸ਼ 'ਚ ਨੇ। ਬਿਲਕੁਲ, ਚਾਹੇ ਪੈਸਾ ਲੋਕਾਂ ਦਾ ਹੀ ਲਗਾ ਰਹੇ ਨੇ ਪਰ ਫਿਰ ਵੀ ਪ੍ਰਾਪਤੀਆਂ ਆਪਣੀਆਂ ਗਣਾ ਰਹੇ ਨੇ। ਕਹਿੰਦੇ ਨੇ ਮੇਰੀ ਬੁੱਕਲ ਦੇ ਵਿੱਚ ਚੋਰ ਭਾਬੀ ਦੀਵਾ ਜਗਾ। ਇਹ ਕੌਣ ਕਹਿੰਦਾ? ਦੇਖੋ ਮੇਰੀ ਬੁੱਕਲ ਦੇ ਵਿੱਚ ਚੋਰ ਤਾਂ ਹੈਗਾ ਸੀ, ਹਾਂ, ਹੁਣ ਬੁੱਕਲ 'ਚ ਚੋਰ ਲੁਕਿਆ ਨਹੀਂ ਲੱਭ ਰਿਹਾ, ਫਿਰ ਮੈਂ ਐਡ ਆਨ ਕੀਤੀ ਲਾਈਨ ਭਾਬੀ ਦੀਵਾ ਜਗਾ। ਤਾਂ ਇਹ ਦੋਵੇਂ ਵੱਖ-ਵੱਖ ਚੀਜ਼ਾਂ ਵੱਖ-ਵੱਖ ਨੇ ਪਰ ਸਿਚੁਏਸ਼ਨ ਨੂੰ ਅੰਡਰਸਟੈਂਡ ਕਰੋ। ਜੇ ਤੁਹਾਨੂੰ ਆਪਣੀ ਗੱਲਾਂ ਦੱਸਣੀਆਂ ਪੈਣ, ਆਪਣੇ ਕੰਮ ਗਿਣਾਣੇ ਪੈਣ, ਆਪਣਾ ਸਭ ਕੁਝ ਦੱਸਣਾ ਪਏ, ਇਟ ਮੀਨਸ ਯੂ ਹੈਵ ਡਨ ਨਥਿੰਗ। ਵੈਰੀ ਗੁੱਡ ਤਾਇਆ, ਆਈ ਲਾਈਕ ਇਟ। ਮੈਨੂੰ ਪਹਿਲਾਂ ਹੀ ਪਤਾ, ਯੂ ਰੌਕ ਇਟ। ਦੱਸਣਾ ਨਹੀਂ ਪੈਂਦਾ, ਜੇ ਕੀਤਾ ਦੱਸਣਾ ਨਹੀਂ ਪੈਂਦਾ, ਕੰਮ ਬੋਲਦਾ। ਅਸੀਂ ਕੌਣ ਹੁੰਦੇ ਆ, ਦੱਸਣਾ ਨਹੀਂ ਪੈਂਦਾ। ਬਿਲਕੁਲ ਦੱਸਣਾ ਨਹੀਂ ਪੈਂਦਾ ਹੈਗਾ। ਪਿੰਡ 'ਚ ਐਂਟਰ ਹੋ ਲੱਗ ਜਾਂਦਾ ਪਤਾ ਕੌਣ ਹੁੰਦੇ ਆ, ਜਦੋਂ ਲੋਕੀ ਲਾਂਟਾ ਪਾਂਡੇ ਘਰ ਤੱਕ ਛੱਡ ਕੇ ਜਾਂਦੇ ਆ। ਇਹ ਵੀ ਸਹੀ ਹੈ। ਹਾਂ ਚਲੋ, ਇਹਨਾਂ ਨੂੰ ਇਦਾਂ ਹੀ ਹੋਣਾ। ਮੈਂ ਤਾਂ ਹੀ ਪਟਿਆਲਾ ਨਹੀਂ ਜਾ ਰਿਹਾ, ਲੋਕਾਂ ਨੇ ਲਾਂਟਾ ਪਾਂਡੇ ਛੱਡ ਕੇ ਆਣਾ। ਸਵਾਲ ਖਾ ਗਿਆ ਨਾ? ਨਹੀਂ ਸਵਾਲ ਕਿਤੋਂ ਖਾ ਗਿਆ, ਮੈਂ ਹੁਣੇ ਪੀਜ਼ਾ ਖਾਧਾ। ਨਹੀਂ ਮਤਲਬ ਮੈਂ ਜਿਹੜੀ ਗੱਲ ਤੈਨੂੰ ਪੁੱਛਣੀ ਸੀ ਪੁੱਛੋ। ਤਾਇਆ ਸਵਾਲ ਇਹ ਹੈ ਕਿ ਕਹਿੰਦੇ ਇਕੱਠ ਬਹੁਤ ਹੋਇਆ। ਬਹੁਤ ਇਕੱਠ ਹੋਇਆ, ਉਹ ਤੇ ਮੈਂ ਦੇਖਿਆ। ਉਹ ਤੋਂ ਜਿਹੜਾ ਡਰੋਨ ਉਹ ਡਰੋਨ ਉਹ ਤੋਂ ਸ਼ਾਟ ਲੈਂਦੇ ਆ, ਮੈਂ ਦੇਖਿਆ। ਅੱਛਾ, ਡਰੋਨ ਤੋਂ ਮੈਨੂੰ ਸਮਝ ਨਹੀਂ ਆਉਂਦਾ। ਹੁਣ ਦੇਖੋ, ਹੁਣ ਬਹੁਤ ਸਾਰਾ ਸਾਡਾ ਪੇਂਡੂ ਸੱਭਿਆਚਾਰ ਸਾਡਾ ਉੱਥੇ ਪਹੁੰਚਿਆ ਹੁੰਦਾ, ਹੁਣ ਉਹ ਡਰੋਨ ਵੇਖ ਕੇ ਡਰ ਵੀ ਜਾਂਦੇ ਆ। ਮਤਲਬ ਕਈਆਂ ਨੇ ਤਾਂ ਮੈਂ ਕਹਿੰਦਾ ਚੱਪਲ ਦੇ ਉੱਤੇ ਨਾ ਡੋਰ ਬਨ ਕੇ ਗਾਂਢੀਆਂ ਪਾਈਆਂ ਹੋਈਆਂ, ਥੱਲੇ ਆ ਡਰੋਨ ਕਿੱਥੇ ਆਵੇ? ਡਰੋਨ 'ਚ ਲੱਗਾ ਕੈਮਰਾ, ਉਹ ਥੱਲੋਂ ਆ ਕੇ ਤਾਂ ਜਾਂਦਾ, ਇੱਕ ਤੇ ਮੱਥੇ ਤੇ ਵੱਜਾ ਤੇ ਉੱਡ ਕੇ ਚਲ ਗਿਆ। ਉਹ ਕਹੇ ਉਹ ਆਪਣਾ ਰੋਈ ਚਲੇ, ਕਹਿੰਦੇ ਮੇਰੇ ਤੇ ਢਿੱਡ ਪਾਤੀ। ਪਰ ਸਭ ਤੋਂ ਜ਼ਿਆਦਾ ਨਾ ਨੁਕਸਾਨ ਇਸ ਡਰੋਨ ਦਾ ਨਾ ਸਿਆਲਾਂ ਦੇ ਵਿਆਹਾਂ 'ਚ ਹੁੰਦਾ। ਓਏ ਹੋਏ ਖਾਸ ਕਰਕੇ ਉਹਨਾਂ ਕੁੜੀਆਂ ਨਾਲ ਜਿਹੜੀਆਂ ਮੈਂ ਕਹਿੰਦਾ ਦਸੰਬਰ ਪੋਹ ਦੇ ਮਹੀਨੇ ਹਾਫ ਸਲੀਵ ਕੀ ਮੈਂ ਕਿਹਾ ਵਿਦਆਊਟ ਸਲੀਵ ਪਾ ਕੇ ਜਾਣਗੇ, ਕੁਲਫੀ ਭਾਵੇਂ ਜੰਮ ਜੇ, ਫੈਸ਼ਨ ਪੂਰਾ ਕਰਨਾ ਤੇ ਉੱਤੋਂ ਲੰਘਦਾ ਡਰੋਨ, ਪਤਾ ਲੱਗਦਾ ਉਹੀ ਕੁੜੀ ਅਗਲੇ ਨਿਮੋਨੀਆ ਕਰਾ ਕੇ ਬੈਠੀ ਹੈ। ਠੰਡੀ ਹਵਾ ਛੱਡਦਾ ਨਾ। ਅਗਲੀ ਵਾਰੀ ਕਵਾਂਗੇ ਕਿ ਨਾਲ ਗਰਮ ਪਾਣੀ ਵੀ ਛੁੱਟੇ, ਤੁਸੀਂ ਹੋਵੋ ਜਿਹੜਾ ਗਰਮ ਛੱਡ ਤੁਹਾਨੂੰ ਫੈਸ਼ਨ ਦੀਆਂ ਪੱਟੀਆਂ ਜਿਹੜੀਆਂ। ਐ ਤਾਂ ਕੁੜੀਆਂ ਤਾਂ ਬਹੁਤ ਦੁਖੀਆਂ ਹੁੰਦਾ। ਨਹੀਂ ਮਤਲਬ ਮੈਂ ਹਰਕਤਾਂ ਤੋਂ ਦੁਖੀ ਆ। ਦੇਖੋ ਦੇਖੋ ਜੀ, ਮੌਸਮ ਦੇ ਹਿਸਾਬ ਨਾਲ ਬੰਦਾ ਕੱਪੜਾ ਪਾਏ। ਮੈਂ ਇਹ ਨਹੀਂ ਕਹਿੰਦਾ ਹੈ ਕਿ ਤੁਸੀਂ ਮਤਲਬ ਕੁਝ ਵੀ ਪਾਈ ਜਾਓ, ਪਰ ਦੇਖੋ ਹੁਣ ਗਰਮੀ ਹੈ, ਗਰਮੀ 'ਚ ਮੈਂ ਵੀ ਨਾਲੇ ਵਾਲਾ ਕੱਛਾ ਪਾ ਕੇ ਘੁੰਮਦਾ ਸ਼ਹਿਰ 'ਚ। ਗਰਮੀਆਂ 'ਚ ਸਰਦੀਆਂ 'ਚ ਉਹ ਨਾਲਾ ਹੁੰਦਾ ਪਰ ਕੱਛੇ ਜਗ੍ਹਾ ਪਜਾਮਾ ਹੁੰਦਾ। ਤੂੰ ਮੈਨੂੰ ਸਵਾਲ ਪੁੱਛਣ ਦੇਣਾ ਕਿ ਨਹੀਂ ਦੇਣਾ? ਹੋਰ ਤੂੰ ਮੇਰੇ ਕੋਲ ਹੁਣੇ ਕੀ ਪੁੱਛਦੀ ਪਈ ਸੀ? ਉਹ ਮੈਂ ਸਵਾਲ ਤੇ ਤਾਂ ਹੀ ਨਹੀਂ, ਤੂੰ ਵਿੱਚ ਡਰੋਨ ਲੈ ਆਇਆ ਤਾਇਆ। ਡਰੋਨ ਉਹ ਡਰੋਨ ਨਹੀਂ, ਸੌਰੀ ਰੈਲੀ। ਬਹੁਤ ਸਾਰੇ ਲੋਕ ਆਏ, ਬਹੁਤ ਸਾਰੇ ਮੈਂ ਕਹਿੰਦਾ ਫੈਲੇ ਪਏ ਸੀ। ਮੈਂ ਕਹਿੰਦਾ ਜਿੱਦਾਂ ਕਿ ਕੀ ਕਹਿੰਦੇ ਨੇ ਕਿ ਰਾਇਤਾ ਫੈਲ ਜਾਂਦਾ, ਉਹਦਾ ਬੰਦੇ ਫੈਲੇ ਪਏ ਸੀ। ਬਿਲਕੁਲ, ਪਰ ਗੱਲ ਇਹ ਉੱਥੇ ਕਰੋਨਾ ਨਹੀਂ ਆਇਆ। ਨਹੀਂ ਉਹ ਨਹੀਂ ਆਇਆ, ਉਹਦੇ ਕਾਰਨ ਹੈ ਕਰੋਨਾ ਦੀ ਨਾ ਸਾਡੇ ਨਾਲ ਇੱਕ ਐਕਸਕਲੂਸਿਵ ਡੀਲ ਹੈਗੀ ਹੈ। ਉਹ ਕਹਿੰਦਾ ਹੈ ਕਿ ਮੈਂ ਹੈਗਾ ਉੱਲੂ ਵਰਗਾ, ਮੈਂ ਨਿਕਲਦਾ ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ। ਬਿਲਕੁਲ, ਕਿਉਂਕਿ ਪੂਰੇ ਦਿਨ ਉਹ ਖਾਣਾ ਖਾਂਦਾ, 9 ਤੋਂ 5 ਖਾਣਾ ਪਹੁੰਚਾਉਂਦਾ। ਤੇ ਉਸ ਟਾਈਮ ਜਿਹੜੇ ਉਹਦੀ ਗ੍ਰਿਫਤ ਵਿੱਚ ਆਂਦੇ ਆ ਉਹਨਾਂ ਨੂੰ ਕਿਉਂ ਘੇਰਦਾ? ਕਿਉਂਕਿ ਉਹ ਸਾਰੇ ਕੰਮਾਂ ਕਾਰਾਂ ਵਾਲੇ ਪੈਸੇ ਕਮਾ ਕੇ ਘਰ ਆ ਰਹੇ ਹੁੰਦੇ ਆ। ਕਰੋਨਾ ਸਰਕਾਰ ਵਰਗਾ, ਉਹ ਕਹਿੰਦਾ ਕਿ ਜਿੰਨਾ ਆ ਰਿਹਾ ਹੈਗਾ ਲੋਕੀ ਟੈਕਸ ਤਾਂ ਭਰਦੇ ਨਹੀਂ ਪਏ ਹੈਗੇ, ਇਦਾਂ ਹੀ ਨਹੀਂ ਦੇਖ ਲਓ। ਬਿਲਕੁਲ ਸਹੀ ਗੱਲ ਹੈ। ਤਾਂ ਹੀ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕਿਹਾ ਵੀ ਕਰੋਨਾ ਸਰਕਾਰ ਦਾ ਆਗਿਆਕਾਰੀ ਪੁੱਤ ਹੈ। ਬਹੁਤ ਆਗਿਆਕਾਰੀ ਪੁੱਤ ਹੈ। ਮੈਂ ਤੇ ਕਹਿੰਦਾ ਕਰੋਨਾ ਨੂੰ ਵੋਟਾਂ 'ਚ ਖੜਾ ਕਰੋ, 4 ਕੁ ਸੀਟਾਂ ਦਵਾ ਜੂਗਾ। ਇਹ ਵੀ ਗੱਲ ਸਹੀ ਹੈ। ਬਸ ਕਰੋਨਾ ਇੰਨਾ ਦਾਵਾ ਕਰਦੇ, ਤੁਸੀਂ ਮੈਨੂੰ ਵੋਟ ਪਾਓ, ਮੈਂ ਦਿਨੇ ਤੇ ਰਾਤੀ ਨਹੀਂ ਨਿਕਲੂੰਗਾ। ਬਸ ਇੰਨੀ ਗੱਲ ਕਹਿ ਦੇ, ਕਰੋਨਾ ਦੇ ਨਾਂ ਤੇ ਵੋਟ ਪੈ ਜਾਣੀ। ਤਾਂ ਪਰ ਕਰੋਨਾ ਦੇ ਨਾਂ ਤੇ ਵੋਟਾਂ ਲੈਣ ਦੀ ਕੋਸ਼ਿਸ਼ ਤਾਂ ਚੱਲ ਰਹੀ ਹੈ ਪੱਛਮੀ ਬੰਗਾਲ 'ਚ, ਨਹੀਂ ਸੁਣਿਆ? ਉਹ ਤੇ ਗੱਲਾਂ ਹੀ ਛੱਡ ਦੋ, ਬੰਦਾ ਮੈਂ ਕਹਿੰਦਾ ਹੈਲੀਕਾਪਟਰ 'ਚ ਬਹਿ ਕੇ ਵੀਡੀਓਗ੍ਰਾਫੀਆਂ ਕਰ ਰਿਹਾ ਹੈ ਏਦਾਂ ਕਰਕੇ। ਓਏ ਹੋਏ ਪਤਾ ਨਹੀਂ ਇਹਨਾਂ ਦੀਆਂ ਬੈਟਰੀਆਂ ਨਹੀਂ ਫਟਦੀਆਂ। ਮੈਂ ਤੇ ਇੰਨੀਆਂ ਖਬਰਾਂ ਸੁਣਦਾ ਕਿ ਫੋਨ ਦੀ ਬੈਟਰੀ ਬੜੀ ਹੱਥ ਪੱਟ ਆ, ਇਹਨਾਂ ਦੀਆਂ ਨਹੀਂ ਫਟਦੀਆਂ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਬੜੀਆਂ ਗੱਲਾਂ ਹੋ ਰਹੀਆਂ ਪੱਛਮੀ ਬੰਗਾਲ 'ਚ, ਬਹੁਤ ਜ਼ਿਆਦਾ ਗੱਲਾਂ ਹੀ ਹੋ ਰਹੀਆਂ ਨੇ। ਹੋਰ ਕੀ ਰਿਹਾ ਹੈਗਾ? ਤੈਨੂੰ ਪਤਾ ਤਾਂ ਅਮਿਤ ਸ਼ਾਹ ਹੋਰਾਂ ਨੇ ਇੱਕ ਦਾਵਾ ਕਰਤਾ। ਕੀ ਕਹਿੰਦੇ? ਕਹਿੰਦੇ ਸਾਡੀ ਸਰਕਾਰ ਆਉਣ ਦਿਓ 75 ਲੱਖ ਨੌਕਰੀਆਂ ਦਵਾਂਗੇ। 75 ਲੱਖ ਨੌਕਰੀਆਂ ਦੇਵਾਂਗੇ। ਉਹ ਏਦਾਂ ਹੀ ਹੈ,
ਜਿੱਦਾਂ 15 ਲੱਖ ਆਇਆ ਨੌਕਰੀਆਂ ਵੀ ਆ ਜਾਣੀਆਂ ਨੇ। ਮਤਲਬ ਜੇ 75 ਲੱਖ ਇਹ ਕਹਿੰਦੇ ਆ ਕਿ 5 ਸਾਲਾਂ ਦੇ ਵਿੱਚ ਅਸੀਂ ਦਿਆਂਗੇ ਤੇ ਦੈਟ ਮੀਨਸ ਕਿ 15 ਲੱਖ ਨੌਕਰੀ 1 ਸਾਲ ਦੀ ਬਣਦੀ ਹੈ। ਦੇਖ ਲੈ ਇਹ 15 ਦੇ ਮਗਰ ਪਏ ਹੋਏ ਆ, ਕਦੇ 15 ਲੱਖ ਖਾਤੇ ਚ ਆਊਗਾ ਹੈ ਨਾ, ਕਦੇ ਕਹਿੰਦੇ 15 ਲੱਖ ਨੌਕਰੀ ਹੋ ਜਾਣੀ ਹੈ, 15 ਹੀ ਬਣੀ ਪਈ ਤਦ ਹੁਣ ਏਦਾਂ ਹੀ 15 ਦੇ ਮੈਨੂੰ ਸਮਝ ਨਹੀਂ ਆਉਂਦੀ ਹੈ 15 ਤੋਂ ਕੀ ਲੈਣਾ ਚਾਹੁੰਦੀ ਹੈ। ਕੀ ਪਤਾ ਕਿਸੇ ਬੂਬੜੇ ਨੇ ਕਿਹਾ ਹੋਏ 15 ਨੰਬਰ ਲੱਕੀ ਰਹੇਗਾ। ਨਹੀਂ ਇਹ ਮੈਂ ਦੱਸਦਾ ਵਾਂ, ਵੇਖੋ ਮੈਂ ਵੀ ਇੱਕ ਜੋਤਸ਼ੀ ਰਿਹਾ ਵਾਂ, ਮੈਂ ਇਹਨਾਂ ਨੂੰ ਸਲਾਹ ਦੇਵਾਂ। ਹਾਂ ਮੈਂ ਸਲਾਹ ਦੇਵਾਂ ਜਿੱਤਣਗੇ ਅਗਲੀ ਵਾਰੀ। ਕੀ ਹੁਣ 15 ਬੋਲਣਾ ਛੱਡੋ 420 ਬੋਲਿਆ ਕਰੋ, ਤੁਹਾਨੂੰ ਸ਼ੂਟ ਕਰਦਾ ਹੈ ਤਾਇਆ। ਇਹ ਬਿਲਕੁਲ ਮੈਂ ਝੂਠ ਨਹੀਂ ਬੋਲਿਆ ਹੈਗਾ। ਜਿੱਥੇ ਦੇਖੋ ਇੱਕ ਵੱਡੀ ਜੀ ਕਿਤਾਬ ਰੱਖੀ ਹੋਈ ਹੈ, ਉਹ ਜਾ ਕੇ ਖੋਲ ਲੈਂਦੇ ਆ ਤੇ ਸ਼ੁਰੂ ਹੋ ਜਾਂਦੇ ਆ ਮਾਰੇ ਪਿਆਰੇ ਦੇਸ਼ ਵਾਸੀਓ। और देशवासी भी मैं उनकी दशा। चलो चलो आगे बढ़ो। अच्छा ताया है? मैं सोच रही सी कि जो हालात ने है? ਮਤਲਬ ਇੱਕ ਮੁੱਖ ਮੰਤਰੀ ਨੂੰ ਹਰਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਜ਼ੋਰ ਲੱਗਿਆ ਪਿਆ। ਮੈਂ ਕਹਿੰਦਾ ਪਿਆ ਵਾਂ ਜਦੋਂ ਹੁੰਦਾ ਏ ਵਾਰ ਫੋਕਿਆਂ ਦਾ। ਹਾਂ ਜਦੋਂ ਹੁੰਦਾ ਏ ਵਾਰ ਫੋਕਿਆਂ ਦਾ ਜ਼ੋਰ ਲੱਗਦਾ ਹੁੰਦਾ ਏ ਫੋਕਿਆਂ ਦਾ। ਕੀ ਬਾਤ ਹੈ ਕਿ ਨਹੀਂ? ਸ਼ੇਰ ਚੈੱਕ ਕਰ ਮੈਂ ਮਾਰ ਇੰਨਾ ਹੀ ਸੀ। ਮੈਂ ਤੇ ਦੇਖ ਇੰਨੇ ਚ ਕਿੰਨਾ ਕੁਝ ਕਹਿਤਾ ਸੀ। ਬੜਾ ਕਮਾਲ। ਮੇਰੇ 2 ਲਾਈਨਾਂ ਚ ਦੁਨੀਆ ਖਤਮ ਹੋ ਜਾਂਦੀ। ਇਹ ਵੀ ਗੱਲ ਤੇਰੀ ਸਹੀ ਹੈ ਤਾਇਆ। ਮੈਂ ਕਹਿ ਰਿਹਾ ਕਿ ਦੇਖੋ ਜਿਹੜੀ ਧਰਤੀ ਤੇ ਪ੍ਰਧਾਨ ਮੰਤਰੀ ਆਪ ਉਤਰ ਆਇਆ ਮੁੱਖ ਮੰਤਰੀ ਨੂੰ ਹਰਾਉਣ ਵਾਸਤੇ, ਸੋਚੋ ਉੱਥੇ ਮੁੱਖ ਮੰਤਰੀ ਦੀ ਚੜਾਈ ਕਿੰਨੀ ਹੋਏਗੀ। ਬਿਲਕੁਲ ਸਹੀ ਗੱਲ ਹੈ। ਚੜਾਈ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਉਹ ਗੱਲ ਵੱਖਰੀ ਹੋਈ ਨਹੀਂ ਹੈ ਕਿਉਂਕਿ ਮਾੜੇ ਮੋਟੇ ਪਾਪ ਤਾਂ ਉਹਨੇ ਵੀ ਕੀਤੇ ਹੋਣਗੇ। ਪਤਾ ਨਹੀਂ ਤਾਇਆ ਜੋ ਵੀ ਹੈ, ਪਰ ਜਿਸ ਹਿਸਾਬ ਦੇ ਨਾਲ ਸਿਆਸਤ ਉੱਥੇ ਰੰਗ ਦਿਖਾ ਰਹੀ ਹੈ ਨਾ, ਸਵਾਲ ਬਹੁਤ ਵੱਡੇ ਖੜੇ ਹੋ ਰਹੇ ਨੇ ਕਿ ਆਖਰਕਾਰ ਮਤਲਬ ਇੰਨੀ ਜ਼ਿਆਦਾ ਉਤਸੁਕਤਾ। ਮੈਂ ਤਾਂ ਸਭ ਤੋਂ ਵੱਧ ਇੱਕ ਬਿਆਨ ਸੁਣ ਕੇ ਹੈਰਾਨ ਹੋਈ। ਕਿਹੜੀ? ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਕਿਹਾ ਕਿ ਸਾਨੂੰ ਇੱਕ ਵਾਰ ਮੌਕਾ ਦਿਓ, ਅਸੀਂ ਵਾਰੇ ਨਿਆਰੇ ਲਿਆ ਦਾਂਗੇ ਬੰਗਾਲ 'ਚ। ਮੈਨੂੰ ਇਹ ਨਹੀਂ ਸਮਝ ਆਈ ਵੀ ਇੱਕ ਸੂਬੇ 'ਚ ਤਾਂ ਕਹਿੰਦੇ ਵਾਰੇ ਨਿਆਰੇ ਲਿਆ ਦਾਂਗੇ। ਉਹ ਗਲਤ ਸੁਣਿਆ ਤੂੰ। ਉਹਨਾਂ ਨੇ ਕਿਹਾ ਸਾਨੂੰ ਇੱਕ ਵਾਰ ਮੌਕਾ ਦਿਓ, ਅਸੀਂ ਖਿਲਾਰੇ ਲਿਆ ਦਾਂਗੇ। ਨਹੀਂ, ਪਰ ਪੂਰੇ ਮੁਲਕ ਦੇ ਵਿੱਚ ਇਹਨਾਂ ਦੀ ਸਰਕਾਰ ਹੈ, ਪੂਰੇ ਮੁਲਕ ਦੇ ਮੁਖੀ ਨੇ। ਮੁਲਕ 'ਚ ਤਾਂ ਵਾਰੇ ਨਿਆਰੇ ਹੋਏ ਨਹੀਂ, ਬੰਗਾਲ 'ਚ ਕਿਹੜੇ ਵੱਖਰੇ ਹੋਣੇ ਆ। ਇਸ ਟਾਈਮ ਇਹ ਪਾਰਟੀ ਦੇ ਸਾਰੇ ਪ੍ਰਵਕਤਾਵਾਂ ਦੀ, ਸਾਰੇ ਲੀਡਰਾਂ ਦੀ ਸ਼ਕਲ ਬੰਗਾਲ 'ਚ ਚੱਲਣ ਵਾਲੀ ਜਿਹੜੀ ਸਵਾਰੀ ਗੱਡੀ ਜਿਹਨੂੰ ਟੈਕਸੀ ਕਹਿੰਦੇ ਆ, ਉਹਦੇ ਕਲਰ ਵਰਗੀ ਹੋ ਗਈ ਹੈ, ਪੀਲੇ ਰੰਗ ਦੀ। ਤਾਇਆ ਜੀ ਹਰ ਵਾਰ ਦੀ ਤਰ੍ਹਾਂ ਕਮਾਲ ਕੀਤੀ ਹੈ। ਬਿਲਕੁਲ ਮੈਂ ਹਮੇਸ਼ਾ ਕੀਤੀ ਹੈ। ਚਾਹੇ ਨੇ ਹਮੇਸ਼ਾ ਕਮਾਲ ਕੀਤੀ ਹੈ। ਝੋਟੀ ਪਾੜ ਕੇ ਰੁਮਾਲ ਕੀਤੀ ਹੈ। ਹਾਂਜੀ ਹਾਂ, ਜਦੋਂ ਝੋਟੀ ਕੱਸ ਜਾਂਦੀ ਹੈ ਨਾ, ਮੈਂ ਨਿੱਕੇ ਨਿੱਕੇ ਪੀਸ ਬਣਾ ਕੇ ਰੁਮਾਲ ਰੱਖ ਲੈਣਾ। ਅੱਛਾ ਅੱਛਾ। ਅੱਜ ਕੱਲ ਮੈਂ ਮਾਸਕ ਵੀ ਬਣਾ ਰਿਹਾ, ਟੋਟੀ ਮਾਸਕ। ਧੋਤੀ ਮਾਸਕ? ਹਾਂ ਬਿਲਕੁਲ, ਬਹੁਤ ਅੱਛੇ ਬੜੇ ਕਹਿ ਲੋ ਕਨਵੀਨੀਅੰਟ ਹੈਗੇ ਆ। ਆਰਡਰ ਕਰ ਸਕਦੇ ਹੈਗੇ ਹੋ ਤੁਸੀਂ। ਤਾਇਆ ਪਲੀਜ਼, ਇੱਥੇ ਕੋਈ ਪ੍ਰਮੋਸ਼ਨਲ ਕੰਮ ਨਹੀਂ ਚੱਲ ਰਿਹਾ। ਧੋਤੀ ਮਾਸਕ ਉੱਥੇ। ਚੱਲ ਚਲੀਏ। ਚਲੋ ਚੱਲਦੇ, ਕੱਲ ਮਿਲਦੇ ਆ। ਬਾਕੀ ਤਾਇਆ ਸ਼ੌਂਕੀ ਹੁਣ ਫੇਸਬੁੱਕ ਹਰੀਆਂ ਐਨਕਾਂ ਲੰਬੀ ਦਾੜੀ ਕਾਲ ਮੀ, ਮਤਲਬ ਮੈਸੇਜ ਮੀ, ਗੱਲਬਾਤ ਉੱਥੇ ਕਰਾਂਗੇ। ਬਾਏ, ਮਿਸ ਮੀ।